बिस्मिल्लाहिर्रहमानिर्रहीम अस्सलाम वालेकुम। ਮਲੀਰ ਹਾਂ ਪਾਤੂ ਜਿਹੜਾ ਨਾ ਮੇਰਾ ਹਮ ਜਮਾਤ ਹੈ ਕਾਇਦਿਆਂ ਯੂਨੀਵਰਸਿਟੀ ਦਾ ਸਿੰਧੀ ਹੈ ਤੇ ਉਹਦੀ ਸਾਲਗਿਰਾ ਸੀ ਤੇ ਉਹਦੀ ਫੋਟੋ ਲਾ ਕੇ ਨਾ ਡੀਐਸਪੀ ਹੈ ਇਸ ਟਾਈਮ ਸਿੰਧ ਪੁਲਿਸ 'ਚ ਉਹਨੇ ਸਿੰਧ ਦਾ ਜਿਹੜਾ ਪੀਐਮਐਸ ਹੈ ਨਾ ਸਿੰਧ ਦਾ ਉਹ ਪਾਸ ਕੀਤਾ ਤੇ ਡੀਐਸਪੀ ਲੱਗ ਗਿਆ। ਉਹਦੀ ਮੈਂ ਫੋਟੋ ਲਾ ਕੇ ਕਿਹਾ ਸੀ ਕਿ ਜੀਏ ਸਿੰਧ ਜੀਏ ਸਿੰਧਵਾੜਾ ਜੀਐਨ ਸਿੰਧੀ ਟੋਪੀ ਹੈ ਜਰਕਵਾੜਾ ਜੀਐਨ, ਕਿਉਂਕਿ ਅਸੀਂ ਪੰਜਾਬੀ ਹਾਂ, ਸਾਡੇ ਅੰਦਰ ਪਾਕਿਸਤਾਨ ਵੜੇ ਹੈ। ਅਸੀਂ ਪਾਕਿਸਤਾਨ ਨਾਲ ਮੁਹੱਬਤ ਕਰਨੇ ਆ, ਅਸੀਂ ਪਾਕਿਸਤਾਨ ਨਾਲ ਮੁਹੱਬਤ ਦਾ ਔਰ ਪਾਕਿਸਤਾਨੀਆਂ ਨਾਲ ਭਾਵੇਂ ਸਿੰਧੀ ਹੋਏ ਬਲੋਚ ਹੋਏ ਪਠਾਨ ਹੋਏ ਅਸੀਂ ਮੁਹੱਬਤ ਜ਼ਾਹਰ ਕਰਨ ਦਾ ਕੋਈ ਮੌਕਾ ਜ਼ਾਇਆ ਨਹੀਂ ਜਾਣ ਦਿੰਦੇ। ਤੇ ਥੱਲੇ ਪੰਜਾਬ ਦੇ ਬੁਗਸ 'ਚ ਜਿਹੜੇ ਜ਼ਹਿਨੀ ਤੌਰ 'ਤੇ ਪਾਗਲ ਹੋ ਗਏ ਨਾ, ਉਹ ਇੱਕ ਚਾਚਾ ਹੈ ਉਹਨੇ ਕਿਹਾ ਜੀ कोई जो है सिंधी बताओ कितने पंजाब में लगे हुए हैं ते तेरा हम जमात सिंध च की कर रहा है। वो मैं क्या चाचा दिमाग तेरा खराब है, ये सिंधी है और सिंध च लगा है। तो यह जिन्ने भी पंजाब के खिलाफ ना इन्हों ना इंडियन प्रापोगंडे के जरिए दिमाग तो पैदल हो गए ने, अकल ना दी इन्हों की शै नहीं। तो पंजाब के खिलाफ नफरत करके इंज ही कंध नूं टक्करां मार के अपना ही सिर पाड़ना, जे अगे ही पागल हो गए हो मजीद हो जाओगे। तो ਅਸੀਂ ਆਨੇ ਹਾਂ ਪੰਜਾਬ ਦੇ ਖਿਲਾਫ ਗੱਲ ਕਰੋ, ਲੇਕਿਨ ਦਲਾਇਲ ਦੇ ਨਾਲ, ਹਕਾਇਕ ਦੇ ਨਾਲ। ਤੁਸੀਂ ਸਾਡੇ ਭਰਾ ਹੋ, ਤੁਸੀਂ ਦੱਸੋ ਯਾਰ ਇਹ ਤੇਲ ਇਹ ਗੈਸ ਹੈ ਇੰਨੀ ਕੀਮਤ ਹੈ, ਇੰਨਾ ਲੁੱਟਿਆ ਜਾ ਰਿਹਾ, ਇਹਦੀ ਪ੍ਰਾਈਸ ਨਹੀਂ ਦਿੱਤੀ ਜਾ ਰਹੀ। ਹਕਾਇਕ ਦੇ ਨਾਲ ਗੱਲ ਹੋਏਗੀ ਤਾਂ ਮੁਲਕ ਬਿਹਤਰ ਹੋਏਗਾ ਕਿ ਨਹੀਂ। ਤੇ ਜੇ ਝੂਠ ਮਾਰੋਗੇ ਤਾਂ ਸਾਡੇ ਕੋਲ ਤਾਂ ਇਨਸ਼ਾਅੱਲਾ ਛਿੱਤਰ ਖਾਓਗੇ। ਕੱਲ੍ਹ ਕਿਆਮਤ ਵਾਲੇ ਦਿਨ ਅੱਲਾ ਦੀ ਬਾਰਗਾਹ ਦੇ ਵਿੱਚ ਵੀ ਛਿੱਤਰ ਖਾਓਗੇ ਕਿ ਤੁਸੀਂ ਮੁਲਕ 'ਚ ਝੂਠ ਬੋਲ ਕੇ ਫਸਾਦ ਫੈਲਾਇਆ। ਤੇ ਲਿਹਾਜ਼ਾ ਸੱਚ ਬੋਲਿਆ ਕਰੋ। ਪੰਜਾਬ ਦੇ ਖਿਲਾਫ ਜਿਹੜੇ ਸੱਚੇ ਇਲਜ਼ਾਮਾਤ ਨੇ, ਤੁਸੀਂ ਆਸਮ ਮਨੀਰ ਨੂੰ ਗਾਲਾਂ ਕੱਢੋ, ਬਾਜਵੇ ਨੂੰ ਕੱਢੋ, ਸ਼ਬਾਜ਼ ਸ਼ਰੀਫ ਨੂੰ ਕੱਢੋ, ਸਾਨੂੰ ਯਾਰ ਕੋਈ ਮਸਲਾ ਨਹੀਂ। ਪਰ ਪੰਜਾਬੀ ਕੌਮ ਦੇ ਖਿਲਾਫ ਨਜਾਇਜ਼ ਘਟੀਆ ਗੱਲਾਂ, ਅਸੀਂ ਕੋਈ ਅੱਛੀ ਗੱਲ ਵੀ ਕਰ ਦਈਏ ਤਾਂ ਤੁਸੀਂ ਆ ਕੇ ਗਲਤ ਗੱਲਾਂ ਕਰੋ। ਇਹਦਾ ਤੁਸੀਂ ਅੱਜ ਵੀ ਜਵਾਬ ਦਿਓਗੇ, ਦੁਨੀਆ 'ਚ ਵੀ ਪਾਕਿਸਤਾਨ ਨੂੰ ਵੀ ਜ਼ਲੀਲ ਕਰੋਗੇ ਔਰ ਕਿਆਮਤ ਵਾਲੇ ਦਿਨ ਵੀ ਜਵਾਬ ਦਿਓਗੇ। ਤੇ ਮੈਂ ਇਹੀ ਤੁਹਾਨੂੰ ਸਮਝਾਉਣਾ ਚਾਹਾਂਗਾ, ਬੰਦੇ ਦੇ ਪੁੱਤਰ ਬਣ ਜਾਓ, ਦਲਾਇਲ ਔਰ ਹਕਾਇਕ ਨਾਲ ਗੱਲ ਕਰੋ। ਜਿਹੜੇ ਤੁਹਾਡੇ ਨਾਲ ਜ਼ਿਆਦਤੀ ਹੋ ਰਹੀ ਹੈ ਉਹ ਗੱਲ ਕਰੋ, ਅਸੀਂ ਤੁਹਾਡੇ ਨਾਲ ਹਾਂ, ਲੇਕਿਨ ਝੂਠ ਨਾ ਬੋਲੋ ਔਰ ਪੰਜਾਬੀ ਕੌਮ ਨੂੰ ਨਾ ਵਿੱਚ ਰਗੜਿਆ ਕਰੋ।